ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ। ਹੜ੍ਹ ਵਰਗੀ ਤਬਾਹੀ ਤੋਂ ਬਚਣ ਦਾ ਇੱਕੋ ਇੱਕ ਹੱਲ ਪੰਜਾਬ ਦੀ ਆਜ਼ਾਦੀ, ਦਲ ਖਾਲਸਾ ਆਗੂ ਪਰਮਜੀਤ ਸਿੰਘ ਮੰਡ ਦਾ ਬਿਆਨ। ਘੱਗਰ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ, ਮਾਲਵੇ ਇਲਾਕੇ ਵਿੱਚ ਅਲਰਟ ਜਾਰੀ। ਸੋ ਇਹ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਸ਼ਰਾਰਤ ਹੈ। ਇੱਕ ਵਾਰੀ 88 ਦੇ ਵਿੱਚ ਇਹਨਾਂ ਨੇ ਗੇਟ ਖੋਲ੍ਹਤੇ ਸੀਗੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਖਾਲਿਸਤਾਨ ਮੰਗੋਗੇ ਤਾਂ ਅਸੀਂ ਇਹ ਹਾਲਤ ਤੁਹਾਡੀ ਕਰ ਦੇਵਾਂਗੇ। ਹੁਣ ਫੇਰ ਕੀਤੀ ਹੈ ਤੇ ਕੋਈ ਫੌਜ ਨਜ਼ਰ ਨਹੀਂ ਆਈ, ਕੋਈ BSF ਨਹੀਂ ਨਜ਼ਰ ਆਈ। ਜਦੋਂ ਵੀ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਮੁਸੀਬਤ ਆਈ ਹੈ ਤਾਂ ਫੌਜ ਆਪਣੇ ਬੈਰਕਾਂ ਚੋਂ ਬਾਹਰ ਨਹੀਂ ਨਿਕਲੀ। 1984 ਜਦੋਂ ਰਾਜੀਵ ਗਾਂਧੀ ਨੇ ਕਤਲੇਆਮ ਕਰਾਇਆ ਸੀ, ਉਸ ਵੇਲੇ ਵੀ ਫੌਜ ਦਾ ਫਰਜ਼ ਸੀਗਾ ਕਿ ਬੈਰਕਾਂ ਚੋਂ ਬਾਹਰ ਆਵੇ ਤੇ ਲੋਕਾਂ ਦੀ ਰੱਖਿਆ ਕਰੇ, ਪਰ ਫੌਜ ਬਾਹਰ ਨਹੀਂ ਨਿਕਲੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮਾਂ ਦਾ ਕੰਟਰੋਲ UNO ਦੇ ਕੰਟਰੋਲ ਹੇਠ ਹੋਣ ਤਾਂ ਜੋ ਇੰਡੀਆ ਹਕੂਮਤ ਜੋ ਮਨਮਰਜ਼ੀ ਕਰਦੀ ਹੈ ਉਸ ਜ਼ਬਰ ਤੋਂ ਪੰਜਾਬ ਦੇ ਲੋਕ ਬਚ ਸਕਣ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਰਹੱਦੀ ਖੇਤਰ ਦੀ ਬਹੁਗਿਣਤੀ ਸਿੱਖ ਵਸੋਂ ਅਤੇ ਨਾਲ ਲੱਗਦੇ ਲਹਿੰਦੇਵਾਲ ਦੇ ਪੰਜਾਬ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਘਿਨਾਉਣਾ ਕਾਰਨਾਮਾ ਕੀਤਾ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਮੁਕੱਦਸ ਧਾਰਮਿਕ ਅਸਥਾਨ ਨੂੰ ਪਾਣੀ ਵਿੱਚ ਡੋਬ ਕੇ 1984 ਦੀ ਯਾਦ ਦੁਬਾਰਾ ਦੁਹਰਾਈ ਹੈ। ਸੋ ਲੋਕਾਂ ਦੇ ਹਾਲਾਤ ਬਹੁਤ ਬੁਰੇ ਹੈਗੇ ਆ ਤੇ ਸਰਕਾਰ ਚੁੱਪ ਕਰਕੇ ਬੈਠੀ ਹੈ ਤੇ ਜਿਹੜੀ ਮੈਨੇਜਮੈਂਟ ਹੈ ਉਹ ਇਹ ਹੈ ਕਿ ਸਾਡੀਆਂ 3 ਡੈਮਸ ਹੈਗੀਆਂ। ਇੱਕ ਤਾਂ ਭਾਖੜਾ ਹੈਗੀ ਹੈ, ਇੱਕ ਬਿਆਸ ਹੈ, ਇੱਕ ਰਾਵੀ ਦੇ ਉੱਤੇ ਹੈ ਰਣਜੀਤ ਸਾਗਰ ਡੈਮ, ਪੌਂਗ ਡੈਮ ਬਿਆਸ ਦੇ ਉੱਤੇ ਹੈ, ਗੋਬਿੰਦ ਸਿੰਘ ਸਰੋਵਰ ਭਾਖੜਾ ਦੇ ਉੱਤੇ ਹੈਗਾ। ਪਰ ਜਿਹੜੀ ਕਮੇਟੀ ਬਣਾਈ ਹੋਈ ਹੈ ਗੌਰਮੈਂਟ ਦੇ ਕੋਲੇ ਸਾਰੇ ਸਾਧਨ ਹੈਗੇ ਆ ਕਿ ਕਿੰਨੀ ਬਰਫ਼ ਚੋਟੀਆਂ ਤੋਂ ਢਲ ਰਹੀ ਹੈ ਤੇ ਕਿੰਨਾ ਪਾਣੀ ਆ ਰਿਹਾ ਹੈ, ਬਾਰਿਸ਼ ਦਾ ਸਾਰਾ ਡੇਟਾ ਹੈਗਾ। ਤੇ ਸੈਂਟਰ ਦੀ ਸਰਕਾਰ ਇਹ ਗੇਟ ਇਹਨਾਂ ਦੇ ਟਾਈਮ ਸਿਰ ਖੋਲ੍ਹ ਨਹੀਂ ਰਹੀ ਕਿ ਸਰੋਵਰ ਦੇ ਭਰ ਜਾਣਗੇ ਤਾਂ ਫਿਰ ਇਹ ਸਰੋਵਰ ਦੇ ਉੱਤੋਂ ਦੀ ਪਾਣੀ ਚੱਲੂਗਾ। ਇਹਨਾਂ ਨੂੰ ਚਾਹੀਦਾ ਹੈ ਕਿ ਜਿਵੇਂ ਸੈਟੇਲਾਈਟ ਤੋਂ ਇਹਨਾਂ ਨੂੰ ਇਤਲਾਹ ਮਿਲਦੀ ਹੈ ਕਿ ਕਿੰਨੀ ਬਰਫ਼ ਢਲ ਰਹੀ ਹੈ, ਕਿੰਨੀ ਬਾਰਿਸ਼ ਹੋ ਰਹੀ ਹੈ, ਤੇ ਇਹ ਨਾਲ ਦੀ ਨਾਲ ਗੇਟ ਖੋਲ੍ਹਦੇ ਰਹਿਣ ਜਿਹਦੇ ਨਾਲ ਸਰੋਵਰ ਥੋੜ੍ਹੇ ਜਿਹੇ ਖਾਲੀ ਹੋਣ ਤੇ ਨਵਾਂ ਪਾਣੀ ਉਹਦੇ ਵਿੱਚ ਵਿਸ਼ਰਾਮ ਆ ਕੇ ਕਰੇ। ਸੋ ਇਹ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਸ਼ਰਾਰਤ ਹੈ। ਇੱਕ ਵਾਰੀ 1988 ਦੇ ਵਿੱਚ 88 ਦੇ ਵਿੱਚ ਇਹਨਾਂ ਨੇ ਗੇਟ ਖੋਲ੍ਹਤੇ ਸੀਗੇ ਸਿੱਖਾਂ ਨੂੰ ਡਰਾਉਣ ਦੇ ਲਈ ਕਿ ਜੇ ਤੁਸੀਂ ਖਾਲਿਸਤਾਨ ਮੰਗੋਗੇ ਤਾਂ ਅਸੀਂ ਇਹ ਹਾਲਤ ਤੁਹਾਡੀ ਕਰ ਦੇਵਾਂਗੇ। ਹੁਣ ਫੇਰ ਕੀਤੀ ਹੈ ਤੇ ਕੋਈ ਫੌਜ ਨਜ਼ਰ ਨਹੀਂ ਆਈ, ਕੋਈ BSF ਨਹੀਂ ਨਜ਼ਰ ਆਈ। ਜਦੋਂ ਵੀ ਪੰਜਾਬ ਤੇ ਪੰਜਾਬੀਆਂ ਤੇ ਸਿੱਖਾਂ ਦੇ ਉੱਤੇ ਮੁਸੀਬਤ ਆਈ ਹੈ ਤਾਂ ਫੌਜ ਆਪਣੇ ਬੈਰਕਾਂ ਚੋਂ ਬਾਹਰ ਨਹੀਂ ਨਿਕਲੀ। 1984 ਜਦੋਂ ਰਾਜੀਵ ਗਾਂਧੀ ਨੇ ਕਤਲੇਆਮ ਕਰਾਇਆ ਸੀ, ਉਸ ਵੇਲੇ ਵੀ ਫੌਜ ਦਾ ਫਰਜ਼ ਸੀਗਾ ਕਿ ਬੈਰਕਾਂ ਚੋਂ ਬਾਹਰ ਆਵੇ ਤੇ ਲੋਕਾਂ ਦੀ ਰੱਖਿਆ ਕਰੇ, ਪਰ ਫੌਜ ਬਾਹਰ ਨਹੀਂ ਨਿਕਲੀ। ਅੱਜ ਫਿਰ ਅਸੀਂ ਦੇਖਦੇ ਹਾਂ ਕਿ ਫੌਜ ਬਾਹਰ ਨਹੀਂ ਨਿਕਲ ਰਹੀ। ਜਿਹੜਾ ਸਾਡਾ DM ਹੈ, ਡਿਸਟ੍ਰਿਕਟ ਮੈਜਿਸਟ੍ਰੇਟ DC ਹੈ, ਕਾਨੂੰਨ ਦੇ ਮੁਤਾਬਕ ਉਹ ਕਿਸੇ ਵੇਲੇ ਵੀ ਆਰਡਰ ਕਰ ਸਕਦਾ ਕਿ ਫੌਜ ਬਾਹਰ ਆਵੇ ਤੇ ਇੱਥੇ ਲੋਕਾਂ ਦੀ ਸੇਵਾ ਕਰੇ ਤੇ ਬੰਦਾਂ ਨੂੰ ਬਚਾਵੇ, ਸਾਰਾ ਕੁਛ ਹੈ। ਪਰ ਕੋਈ ਵੀ DC ਆਪਣਾ ਜਿਹੜੀ ਤਾਕਤ ਹੈ ਕਾਨੂੰਨੀ ਉਹ ਵਰਤ ਨਹੀਂ ਰਿਹਾ। ਫਿਰ ਜਿਹੜੀ ਅੰਗਰੇਜ਼ਾਂ ਨੇ
ਉਨਾ ਚਿਰ ਇਹ ਚੀਜ਼ ਰਹੂਗੀ। ਤੇ ਸੈਂਟਰ ਦੀ ਸਰਕਾਰ ਦੇ ਕੋਲੇ ਹੁਣ ਦੋ ਚੀਜ਼ਾਂ ਹੈਗੀਆਂ ਕਿਸੇ ਨੂੰ ਬਰਬਾਦ ਕਰਨ ਦੇ ਲਈ। ਪਹਿਲਾਂ ਟੈਂਕ ਹੁੰਦੇ ਸੀਗੇ, ਤੋਪਾਂ ਹੁੰਦੀਆਂ ਸੀਗੀਆਂ, ਬੰਦੂਕਾਂ ਹੁੰਦੀਆਂ ਸੀ। ਹੁਣ ਸਰਕਾਰ ਦੇ ਕੋਲੇ ਐਟਮ ਬੰਬ ਵੀ ਹੈ ਤੇ ਡੈਮਾਂ ਵੀ ਹੈਗੀਆਂ, ਜਿਹੜੀਆਂ ਮੈਂ ਤੁਹਾਨੂੰ ਦੱਸਿਆ। ਜਿਹੜੀਆਂ ਡੈਮਸ ਹੈ, ਇਹਨਾਂ ਦਾ ਪਾਣੀ ਜੇ ਖੋਲ੍ਹ ਦਿੱਤਾ ਜਾਵੇ, ਇਹ ਸਾਰਾ ਪੰਜਾਬ ਲਹਿੰਦੇ ਵੱਲ ਦਾ ਤੇ ਚੜ੍ਹਦੇ ਵਾਲੇ ਦਾ ਇਹ ਰੁੜ ਜੂਗਾ। ਤੇ ਇਸ ਨੂੰ ਹਾਈਡਰੋਲੋਜੀਕਲ ਵਾਰ ਕਹੀਦਾ। ਇੱਕ ਤਾਂ ਐਟੋਮਿਕ ਵਾਰ ਹੋਇਆ, ਇੱਕ ਹਾਈਡਰੋਲੋਜੀਕਲ ਵਾਰ ਹੋਇਆ। ਕੋਈ ਬੰਦੂਕ ਦੀ ਲੋੜ ਨਹੀਂ, ਕੋਈ ਟੈਂਕ ਦੀ ਲੋੜ ਨਹੀਂ। ਸਾਨੂੰ ਖਤਮ ਕਰਨ ਦੇ ਲਈ ਇਹ ਦੋਨੋਂ ਐਟਮ ਬੰਬ ਵੀ ਇਸਤੇਮਾਲ ਕਰ ਸਕਦੇ ਆ ਤੇ ਪਾਣੀ ਵੀ ਇਸਤੇਮਾਲ ਕਰ ਸਕਦੇ ਆ। ਡੈਮ ਬਣੇ ਸੀ ਵੀ ਹੜ੍ਹਾਂ ਨੂੰ ਰੋਕਣ ਦੇ ਲਈ। ਹੁਣ ਤੇ ਡੈਮ ਕੰਮ ਕਰਦੇ ਨੇ ਹੜ੍ਹ ਲਿਆਉਣ ਦੇ ਲਈ। ਜੇ BBMP ਸਾਡੇ ਕੋਲ ਹੁੰਦਾ, ਜੇ ਰਾਜ ਸਾਡੇ ਕੋਲ ਆਪਣਾ ਹੁੰਦਾ, ਤੇ ਆ ਜਿਹੜਾ ਝੋਨਾ ਝਾਨਾ ਅਸੀਂ ਜਿਹੜਾ ਆਪਣੇ ਮੋਟਰਾਂ ਲਾਲਾ ਪਾਲਦੇ ਫਿਰਦੇ ਆ, ਇਹ ਸਾਰਾ ਸਾਲ ਥੋੜਾ ਥੋੜਾ ਪਾਣੀ ਕਿਸਾਨਾਂ ਨੂੰ ਦਿੱਤਾ ਹੁੰਦਾ, ਨਾਲੇ ਫਸਲ ਚੰਗੀ ਹੁੰਦੀ ਤੇ ਨਾਲੇ ਹੜ੍ਹਾਂ ਤੋਂ ਬਚਦੇ। ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ ਹੁੰਦਾ, ਇਹਦਾ ਕੁਝ ਨਹੀਂ ਬਣਦਾ। ਜਾਂ ਤਾਂ ਪੰਜਾਬ ਦੋ ਹੀ ਸਿੱਖਾਂ ਕੋਲ ਪੰਜਾਬੀਆਂ ਕੋਲ ਹਾਲਿਆ, ਜਾਂ ਤੇ ਹਰ ਸਾਲੀ ਦੋ ਹੀ ਸਾਲੀ ਡੁੱਬਣ ਲਈ ਤਿਆਰ ਰਹਿਣ ਤੇ ਐਦਾਂ ਟਰੈਕਟਰ ਟਰਾਲੀਆਂ ਭਰ ਕੇ ਤੇ ਅਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰੀਏ, ਤੇ ਜਾਂ ਫਿਰ ਸਿੱਧੇ ਹੋ ਕੇ ਆਪਣਾ ਰਾਜ ਹਾਸਲ ਕਰ ਲਈਏ ਤੇ ਜਿਹੜੇ ਮਸਲੇ ਇਹਨਾਂ ਨੂੰ ਹੱਲ ਕਰ। ਸਿੱਖ ਜਥੇਬੰਦੀ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਹੜ੍ਹ 30% ਕੁਦਰਤੀ ਹਨ ਤੇ 70% ਸਰਕਾਰਾਂ ਦੀ ਫੇਲੀਅਰ ਹੈ। ਉਹਨਾਂ ਕਿਹਾ ਕਿ ਇਹ ਡੈਮ ਹੜ੍ਹਾਂ ਨੂੰ ਰੋਕਣ ਲਈ ਬਣਾਏ ਜਾਂਦੇ ਹਨ, ਪਰ ਹੁਣ ਇਹ ਹੜ੍ਹ ਲਿਆਉਣ ਦਾ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ BBMP ਤੇ ਕੇਂਦਰ ਦਾ ਅਧਿਕਾਰ ਹੈ, ਪਰ ਅਜਿਹੇ ਹਾਲਾਤਾਂ ਦਾ ਇੱਕੋ ਇੱਕ ਹੱਲ ਪੰਜਾਬ ਦੀ ਆਜ਼ਾਦੀ ਅਤੇ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਜਾਂ ਤਾਂ ਹਰ ਸਾਲ ਅਜਿਹੀ ਬਰਬਾਦੀ ਲਈ ਤਿਆਰ ਹੋ, ਜਾਂ ਫਿਰ ਇੱਕ ਵਾਰ ਹਿੰਮਤ ਕਰਕੇ ਆਪਣਾ ਰਾਜ ਲੈ ਲਓ, ਕਿਉਂਕਿ ਇਹ ਮਸਲੇ ਉਦੋਂ ਤੱਕ ਹੱਲ ਨਹੀਂ ਹੋਣਗੇ ਜਦੋਂ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਤੇ ਆਪਣੇ ਫੈਸਲੇ ਆਪ ਨਹੀਂ ਕਰਦਾ। ਸਾਡਾ ਆਮ ਬੰਦਾ ਪੱਠੇ ਚੁੱਕ ਕੇ ਟੋਕਰੀ ਪਾਉਣ ਡਿਆ, ਉਹਨੂੰ ਵੀ ਪਤਾ ਵੀ ਹੜ੍ਹ ਕਿਉਂ ਆਏ ਨੇ, ਉਹਦੇ ਨਾਲ ਦੱਸਣ ਵਾਲਾ ਕੰਮ ਨਹੀਂ ਰਹਿ ਗਿਆ। ਟੋਟਲੀ ਪ੍ਰਸ਼ਾਸਨਿਕ ਫੇਲੀਅਰ, ਸਰਕਾਰਾਂ ਦਾ ਫੇਲੀਅਰ ਤੇ ਪੰਜਾਬ ਨੂੰ ਇੱਕ ਹਿਸਾਬ ਨਾਲ ਬਰਬਾਦ ਕਰਨ ਵਾਲਾ ਕੰਮ ਹੈ। ਨੁਕਸਾਨ ਭਾਜੀ ਇੱਧਰ ਕਿੰਨੇ ਕੁ ਪਿੰਡਾਂ ਦਾ ਤਕਰੀਬਨ? ਇਹ ਜਿੰਨਾ ਬਾਰਡਰ ਦੇ ਨਾਲ ਏਰੀਆ ਟੋਟਲ ਤੁਸੀਂ ਜਿਹੜਾ ਤਕਰੀਬਨ 10 ਤੋਂ 15 ਕਿਲੋਮੀਟਰ ਦੀ ਜਿਹੜੀ ਬੈਲਟ ਆ, ਉਹ ਡੇਰੇ ਤੋਂ ਲੈ ਕੇ ਤੇ ਬਾਰਡਰ ਤੋਂ ਜਿਹੜੀ 10-15 ਕਿਲੋਮੀਟਰ ਦੀ ਬੈਲਟ ਆ, ਡੇਰੇ ਤੇ ਪਿੱਛੋਂ ਲੈ ਕੇ ਤੇ ਰਮਦਾਸ ਤੇ ਅਜਨਾਲਾ ਤੇ ਇਥੋਂ ਹੁੰਦਾ ਆ ਗਾਂ ਨੂੰ ਜਿਹੜਾ ਜਿੱਧਰ ਰਾਵੀ ਜਾਂਦੀ ਆ, ਇਹ ਸਾਰਾ ਜਿਹੜਾ ਏਰੀਆ ਉਹ ਲਗਭਗ ਇਹਦੇ ਪ੍ਰਭਾਵਿਤ ਹੈ। ਜਦੋਂ ਤੱਕ ਸਾਡਾ ਆਪਣਾ ਰਾਜ ਨਹੀਂ ਹੁੰਦਾ, ਇਹਦਾ ਕੁਝ ਨਹੀਂ ਬਣਦਾ। ਜਾਂ ਤਾਂ ਪੰਜਾਬ ਦੋ ਹੀ ਸਿੱਖਾਂ ਕੋਲ ਪੰਜਾਬੀਆਂ ਕੋਲ ਹਾਲਿਆ, ਜਾਂ ਤੇ ਹਰ ਸਾਲੀ ਦੋ ਹੀ ਸਾਲੀ ਡੁੱਬਣ ਲਈ ਤਿਆਰ ਰਹਿਣ ਤੇ ਐਦਾਂ ਟਰੈਕਟਰ ਟਰਾਲੀਆਂ ਭਰ ਕੇ ਤੇ ਅਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰੀਏ, ਤੇ ਜਾਂ ਫਿਰ ਸਿੱਧੇ ਹੋ ਕੇ ਆਪਣਾ ਰਾਜ ਹਾਸਲ ਕਰ ਲਈਏ ਤੇ ਜਿਹੜੇ ਮਸਲੇ ਇਹਨਾਂ ਨੂੰ ਹੱਲ ਕਰ। BBMP ਸਾਡੇ ਕੋਲ ਨਹੀਂ। ਜਿਹੜੇ ਡੈਮ ਬਣੇ ਆ, ਡੈਮ ਬਣੇ ਸੀ ਵੀ ਹੜ੍ਹਾਂ ਨੂੰ ਰੋਕਣ ਦੇ ਲਈ। ਹੁਣ ਤੇ ਡੈਮ ਕੰਮ ਕਰਦੇ ਨੇ ਹੜ੍ਹ ਲਿਆਉਣ ਦੇ ਲਈ। ਜਿਹੜੇ ਡੈਮ ਬਣੇ ਨੇ ਉਹ ਪਾਣੀ ਨੂੰ ਜਮ੍ਹਾਂ ਰੱਖਦੇ ਆ ਤਾਂ ਕਿ ਪਾਣੀ ਰਾਜਸਥਾਨ, ਦਿੱਲੀ ਤੇ ਹਰਿਆਣੇ ਨੂੰ ਦਿੱਤਾ ਜਾ ਸਕੇ। ਅਖੀਰਲੇ ਦਮ ਤੱਕ ਪਾਣੀ ਨਹੀਂ ਛੱਡਦੇ। ਜਦੋਂ ਨੱਕੋ ਨੱਕ ਪਾਣੀ ਹੋ ਜਾਂਦਾ ਤੇ ਫਿਰ ਚੁੱਕ ਕੇ ਪੰਜਾਬ ਵੱਲ ਨੂੰ ਤੋਰ ਦਿੰਦੇ ਆ। ਜੇ BBMP ਸਾਡੇ ਕੋਲ ਹੁੰਦਾ, ਜੇ ਰਾਜ ਸਾਡੇ ਕੋਲ ਆਪਣਾ ਹੁੰਦਾ, ਤੇ ਆ ਜਿਹੜਾ ਝੋਨਾ ਝਾਨਾ ਅਸੀਂ ਜਿਹੜਾ ਆਪਣੇ ਮੋਟਰਾਂ ਲਾਲਾ ਪਾਲਦੇ ਫਿਰਦੇ ਆ, ਇਹ ਸਾਰਾ ਸਾਲ ਥੋੜਾ ਥੋੜਾ ਪਾਣੀ ਕਿਸਾਨਾਂ ਨੂੰ ਦਿੱਤਾ ਹੁੰਦਾ, ਨਾਲੇ ਫਸਲ ਚੰਗੀ ਹੁੰਦੀ ਤੇ ਨਾਲੇ ਹੜ੍ਹਾਂ ਤੋਂ ਬਚਦੇ। ਹੁਣ ਉਲਟਾ ਕੰਮ ਹੈ, ਨਾਲੇ ਪਹਿਲਾਂ ਜ਼ਮੀਨ ਹੇਠੋਂ ਕੱਢ ਪਾਣੀ ਝੋਨਾ ਪਾ ਲਿਆ, ਹੁਣ ਉੱਪਰੋਂ ਦੀ ਲਿਆ ਕੇ ਹੜ੍ਹਾਂ ਦਾ ਲਿਆ ਕੇ ਉੱਤੇ ਮਾਰਿਆ ਤੇ ਜਿਹੜਾ ਪਲਿਆ ਉਹ ਵੀ ਡੁੱਬ ਕੇ ਹੋ ਗਿਆ। ਤੇ ਦੱਸੇ ਦਾ ਕਾਹਦਾ ਹੱਲ ਹੈ? ਹੱਲ ਤੇ ਪ੍ਰਬੰਧ ਤੁਹਾਡੇ ਹੱਥ ਵਿੱਚ ਹੁੰਦਾ, ਤੇ ਪ੍ਰਬੰਧ CM ਬਣਿਆ ਨੇ ਹੋਣਾ। ਜੇ CM ਬਣਿਆ ਹੁੰਦਾ ਤੇ ਭਗਵੰਤ ਮਾਨ ਨੇ ਜਾਂ ਪੁਰਾਣਿਆਂ ਨੇ ਜਿਹੜਾ ਕਰ ਲੈਣਾ ਸੀ ਕੋਈ ਨਾ ਕੋਈ ਹੱਲ। ਇਹ ਜਿਹੜਾ ਸਦੀਵ ਹੀ ਹੱਲ ਸਾਡੀ ਆਪਣੀ ਆਜ਼ਾਦੀ ਦੀ ਪਿਆ ਵਾ, ਉਹਨੂੰ ਲੋਕ ਤੱਕਾਂ ਦੇ ਕਿੰਨੇ ਖੇਤਰੀ ਪਾਰਟੀਆਂ ਸਿਰਫ ਇਸ ਟਾਈਮ ਬੈਂਡੇਜ ਦਾ ਕੰਮ ਕਰਦੀਆਂ ਨੇ। ਤੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੀ ਚਾਰ ਮਾਈਕ ਦੇ ਉੱਤੇ ਗੱਲਾਂ ਹੋ ਗਈਆਂ, ਮਾਈਕ ਦੇ ਉੱਤੇ ਤੁਹਾਡੀ ਗੱਲ ਅੱਗੇ ਰਾਤੀ, ਪਰ ਗੱਲ ਤੇ ਹਕੀਕਤ ਦੀ ਹੈ ਕਿ ਹਕੀਕਤ ਦੇ ਵਿੱਚ ਕੁਝ ਹੁੰਦਾ ਕਿ ਨਹੀਂ ਹੁੰਦਾ। ਭਗਵੰਤ ਮਾਨ ਉਹੀ ਭਗਵੰਤ ਮਾਨ ਹੈ ਨਾ ਜਿਹਨੂੰ 4 ਸਾਲ ਪਹਿਲਾਂ ਲੋਕੀ ਕਹਿੰਦੇ ਵੀ ਸਾਡੇ ਪੰਜਾਬ ਦਾ ਪੁੱਤ ਆ, ਤੇ ਜੇ ਮੁੱਖ ਮੰਤਰੀ ਬਣ ਜੇ ਤਾਂ ਪੰਜਾਬ ਨੂੰ ਸਵਾਰ ਦੂ, ਫਿਰ ਸਵਾਰ ਲਿਆ। ਇਹੋ ਹਾਲ ਖੇਤਰੀ ਪਾਰਟੀਆਂ ਦਾ ਰਿਹਾ। ਕਿਹੜੇ ਮੰਤਰੀ ਦਾ ਕਿਹੜੇ ਸੰਤਰੀ ਦਾ ਜੀ ਨਹੀਂ ਕਰਦਾ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਹਮਾਇਤ ਲੈ ਲਈਏ। ਲੋਕਾਂ ਕੋਲ ਗਾਲਾਂ ਲੈਣ ਨੂੰ ਕਿਹਦਾ ਜੀ ਕਰਦਾ, ਪਰ ਅਸਲ 'ਚ ਪਾਵਰ ਨਹੀਂ ਹੈਗੀ ਕੋਲ। ਸੋ ਉਹ ਚੀਜ਼ਾਂ ਜਿਹੜੀਆਂ ਨੂੰ ਟੈਂਪਰੇਰੀ ਹੱਲ ਨੇ, ਠੀਕ ਹੈ, ਬਣਾ ਲੈਣੀਆਂ ਚਾਹੀਦੀਆਂ ਖੇਤਰੀ ਪਾਰਟੀਆਂ, ਜਿੰਨਾ ਕੁ ਗੱਲਾਂ ਕਰਨੀਆਂ ਕਰ ਲੈਣੀਆਂ ਚਾਹੀਦੀਆਂ, ਪਰ ਉਹ ਪਕਾ ਲੈਣੀਆਂ। ਜਾਂ ਤੇ ਇਦਾਂ ਦੇ ਨੁਕਸਾਨ ਹਰ ਸਾਲ ਕਰਾਈ ਚੱਲੋ, ਇਹਦੀ ਆਦਤ ਪਾ ਲਓ, ਜਾਂ ਫਿਰ ਇੱਕ ਵਾਰੀ ਸਿੱਧਾ ਹੋ ਕੇ ਜਿਹੜਾ ਆਪਣਾ ਸੰਘਰਸ਼ ਹੈ ਉਹਨੂੰ ਕਰ ਲਓ। ਨੁਕਸਾਨ ਤੇ ਉਹਦੇ 'ਚ ਵੀ ਹੋਣਾ, ਪਰ ਘੱਟੋ ਘੱਟ ਉਸ ਤੋਂ ਬਾਅਦ ਅਸੀਂ ਸੌਖੇ ਜ਼ਰੂਰ ਹੋਵਾਂਗੇ। जम्मू, पंजाब और हिमाचल प्रदेश के बाढ़ प्रभावित क्षेत्रों में व्यापक राहत एवं बचाव इन अभियानों में त्वरित प्रतिक्रिया, सुनियोजित तैयारी और नागरिक प्रशासन के साथ बेहतरीन समन्वय का परिचय दिया गया है।
ਪਹਾੜੀ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦੀ ਆਮਦ ਘਟਣ ਕਰਕੇ ਪੰਜਾਬ ਦੇ ਪੌਂਗ ਡੈਮ ਤੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਨੂੰ ਠੱਲ ਪੈ ਗਈ ਹੈ, ਜਦੋਂ ਕਿ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵੇ ਖਿੱਤੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਕਰਕੇ ਪੰਜਾਬ ਦੇ 3 ਮੁੱਖ ਡੈਮਾਂ ਵਿੱਚ ਪਾਣੀ ਦੀ ਆਮਦ ਜ਼ੋਰਾਂ ਤੇ ਚੱਲ ਰਹੀ ਸੀ, ਜਿਸ ਕਰਕੇ ਸੂਬੇ ਦੇ 8 ਜ਼ਿਲ੍ਹੇ ਹਾਲੇ ਵੀ ਹੜ੍ਹਾਂ ਦੀ ਮਾਰ ਚੱਲ ਰਹੇ ਹਨ। ਅੱਜ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਵਧਣ ਕਰਕੇ ਪਟਿਆਲਾ, ਸੰਗਰੂਰ ਤੇ ਮਾਨਸਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘੱਗਰ ਤੇ ਟਾਂਗਰੀ ਦੇ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਲੰਘੇ ਦਿਨ ਸੁਖਨਾ ਝੀਲ ਦੇ 2 ਫਲੱਡ ਗੇਟ ਖੋਲ੍ਹੇ ਜਾਣ ਕਰਕੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਰਕੇ ਘਨੌਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮਾੜੂ ਵਿੱਚ ਨਦੀ ਦੇ ਪਾਣੀ ਨਾਲ ਬੰਨ੍ਹ ਖੁਰਨ ਲੱਗ ਪਏ ਹਨ। ਪਿੰਡ ਕਾਮੀ ਖੁਰਦ, ਚਮਾਰੂ, ਬੋਲਪੁਰ ਤੇ ਔਂਸਰ ਨਜ਼ਦੀਕ ਓਵਰਫਲੋ ਹੋਣ ਕਾਰਨ ਘੱਗਰ ਦਾ ਪਾਣੀ ਇਹਨਾਂ ਪਿੰਡਾਂ ਦੇ ਕੁਝ ਖੇਤਾਂ ਵਿੱਚ ਦਾਖਲ ਹੋ ਗਿਆ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘੱਗਰ ਤੇ ਟਾਂਗਰੀ ਨਦੀਆਂ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਸਰਾਲਾ ਕਲਾਂ ਨੇੜੇ ਘੱਗਰ ਦਾ ਪਾਣੀ 15.2 ਫੁੱਟ ਪਹੁੰਚ ਗਿਆ ਸੀ, ਜੋ ਖਤਰੇ ਦੇ ਨਿਸ਼ਾਨ 16 ਫੁੱਟ ਦੇ ਨਜ਼ਦੀਕ ਹੈ। ਇਸ ਦੌਰਾਨ ਘੱਗਰ ਵਿੱਚ 24,371 ਕਿਊਸਿਕ ਪਾਣੀ ਵਹਿ ਰਿਹਾ ਹੈ। ਇਸੇ ਦੌਰਾਨ ਟਾਂਗਰੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ 12 ਫੁੱਟ ਦੇ ਨਜ਼ਦੀਕ 10 ਫੁੱਟ ਤੇ ਸੀ ਅਤੇ ਨਦੀ ਵਿੱਚ ਪਾਣੀ 20,967 ਕਿਊਸਿਕ ਵਹਿ ਰਿਹਾ ਸੀ। ਇਸੇ ਤਰ੍ਹਾਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ 17,175 ਕਿਊਸਿਕ ਸੀ। ਪਟਿਆਲਾ, ਸੰਗਰੂਰ ਤੇ ਮਾਨਸਾ ਪ੍ਰਸ਼ਾਸਨ ਵੱਲੋਂ ਘੱਗਰ ਨਦੀ ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਦੂਜੇ ਪਾਸੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ 4,711 ਜਣਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਦੱਸਦੀ ਕਿ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 1,000 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਜਿੱਥੇ ਕਿਸਾਨਾਂ ਦੀ 3 ਲੱਖ ਏਕੜ ਤੋਂ ਵੱਧ फसल प्रभावित हो चुकी है। जम्मू, पंजाब और हिमाचल प्रदेश के बाढ़ प्रभावित क्षेत्रों में व्यापक राहत एवं बचाव अभियान चलाए हैं। इन अभियानों में त्वरित प्रतिक्रिया, सुनियोजित तैयारी और नागरिक प्रशासन के साथ बेहतरीन समन्वय का परिचय दिया गया है। 16-17 अगस्त 2025 से ही स्थिति का आकलन कर इंजीनियर टुकड़ियां, चिकित्सा दल और संचार साधन एवं सेना के हेलीकॉप्टर्स ताकि जनजीवन सुरक्षित किया जा सके और आवश्यक सेवाओं की बहाली सुनिश्चित की जा सके। वहाँ पे अभी तक सिर्फ पंजाब में 4,000 सिविलियंस के ऊपर हम लोगों ने उनका राहत किया है, उनको रेस्क्यू किया है। इसके अलावा हम लोगों ने पैरामिलिट्री फोर्स यानी कि BSF या CRPF मिला के करीब 100 के ऊपर ट्रुप्स उनको रेस्क्यू किया गया है। और एज फार एज क्लोज टू 10 टन्स प्लस इतना रिलीफ मटेरियल्स हम लोग सिविल डिस्ट्रिक्ट एडमिनिस्ट्रेशन से कलेक्ट करके हम लोगों ने जो बाढ़ में प्रभावित लोग हैं उनको हैंड ओवर किया। कभी कभी एरियल ड्रॉप भी हुआ, कभी कभी बाय हैंड ऑन रोड किया गया। ਪੰਜਾਬ ਵਿੱਚ ਆਈ ਭਿਆਨਕ ਹੜ੍ਹਾਂ ਅਤੇ ਇਸ ਨਾਲ ਹੋਏ ਭਾਰੀ ਨੁਕਸਾਨ ਸੰਬੰਧੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਅੱਜ ਚੀਫ ਜਸਟਿਸ ਨੂੰ ਇਸ ਪਟੀਸ਼ਨ ਤੇ ਜਲਦੀ ਤੋਂ ਜਲਦੀ ਸੁਣਵਾਈ ਕਰਨ ਲਈ ਕਿਹਾ ਗਿਆ ਸੀ। ਚੀਫ ਜਸਟਿਸ ਨੇ ਮਾਮਲੇ ਨੂੰ ਬਹੁਤ ਗੰਭੀਰ ਦੱਸਦੇ ਹੋਏ ਕੱਲ੍ਹ ਸਵੇਰੇ ਇਸ ਪਟੀਸ਼ਨ ਤੇ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ। ਇਹ ਪਟੀਸ਼ਨ ਫਾਜ਼ਿਲਕਾ ਦੇ ਸ਼ੁਭਮ ਨੇ ਦਾਇਰ ਕੀਤੀ ਹੈ, ਜਿਸ ਤੇ ਹਾਈ ਕੋਰਟ ਹੁਣ ਕੱਲ੍ਹ ਸਵੇਰੇ ਸੁਣਵਾਈ ਕਰੇਗਾ। ਸ਼ਿਕਾਇਤਕਰਤਾ ਵੱਲੋਂ ਪਟੀਸ਼ਨ ਵਿੱਚ ਹਰਿਆਣਾ, ਕੇਂਦਰ ਸਰਕਾਰ, ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ, ਮੌਸਮ ਵਿਭਾਗ, ਕੇਂਦਰੀ ਜਲ ਕਮਿਸ਼ਨ ਸਮੇਤ ਪੰਜਾਬ ਨੂੰ ਵੀ ਧਿਰ ਬਣਾਇਆ ਗਿਆ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਜਾਣ। ਮੰਗ ਕੀਤੀ ਗਈ ਕਿ ਪਸ਼ੂਆਂ ਲਈ ਹਰ ਜਗ੍ਹਾ ਵੈਟਰਨਰੀ ਸਰਜਨ ਤਾਇਨਾਤ ਕੀਤੇ ਜਾਣ। ਪੰਜਾਬ ਦੇ ਨਾਲ-ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਦੀ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇ ਅਤੇ ਫਸਲਾਂ, ਘਰਾਂ ਤੇ ਉਹਨਾਂ ਦੇ ਪਸ਼ੂਆਂ ਦੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਰਾਸ਼ਟਰੀ ਆਫਤ ਪ੍ਰਬੰਧਨ BBMB ਅਤੇ ਮੌਸਮ ਵਿਭਾਗ ਇਕੱਠੇ ਹੋ ਕੇ ਤੁਰੰਤ ਐਮਰਜੈਂਸੀ ਯੋਜਨਾ ਬਣਾਉਣ ਅਤੇ ਡੈਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸਿਹਤ ਵਿਭਾਗ ਨੂੰ ਹੜ੍ਹਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਅਤੇ ਮਹਾਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ ਦਿੱਤੇ ਜਾਣ। ਹਾਈਕੋਰਟ ਦੇ ਸੇਵਾ ਮੁਕਤ ਜੱਜ ਦੀ ਪ੍ਰਧਾਨਗੀ ਹੇਠ ਇੱਕ ਨਿਗਰਾਨੀ ਕਮੇਟੀ ਬਣਾਈ ਜਾਵੇ। ਕਮੇਟੀ ਵਿੱਚ BBMB, ਮੌਸਮ ਵਿਭਾਗ, ਆਫਤ ਪ੍ਰਬੰਧਨ ਦੇ ਮਾਹਰਾਂ ਨੂੰ ਸ਼ਾਮਲ ਕੀਤਾ ਜਾਵੇ, ਜੋ ਸਰਕਾਰ ਵੱਲੋਂ ਨੁਕਸਾਨ ਦੀ ਭਰਪਾਈ ਲਈ ਕੀਤੇ ਜਾ ਰਹੇ ਸਾਰੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ, ਤਾਂ ਜੋ ਪੀੜਤਾਂ ਨੂੰ ਹੋਏ ਨੁਕਸਾਨ ਲਈ ਰਾਹਤ ਅਤੇ ਮੁਆਵਜ਼ਾ ਜਲਦੀ ਤੋਂ ਜਲਦੀ ਜਾਰੀ ਕੀਤਾ ਜਾ ਸਕੇ।
ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਿਲ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 1312 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਅੱਜ ਪੰਜਾਬ, ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ। ਜੇਕਰ ਪਹਾੜਾਂ ਵਿੱਚ ਵੀ ਭਾਰੀ ਮੀਂਹ ਪੈਂਦਾ ਤਾਂ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਕਾਰਨ ਹੋਰ ਨੁਕਸਾਨ ਹੋ ਸਕਦਾ ਹੈ। ਜ਼ੀਰਕਪੁਰ ਵਿੱਚ ਘੱਗਰ ਦੇ ਪਾਣੀ ਦਾ ਪੱਧਰ ਵੱਧ ਗਿਆ, ਜਿਸ ਤੋਂ ਬਾਅਦ ਪਟਿਆਲਾ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੱਲ੍ਹ ਤੋਂ ਹੀ ਹੋ ਰਹੀ ਬਾਰਿਸ਼ ਤੋਂ ਬਾਅਦ ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕਈ ਇਲਾਕੇ 2 ਤੋਂ 3 ਫੁੱਟ ਪਾਣੀ ਨਾਲ ਭਰ ਗਏ ਹਨ। ਅਜਨਾਲਾ, ਅੰਮ੍ਰਿਤਸਰ ਵਿੱਚ ਵੀ ਰਾਵੀ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅੰਮ੍ਰਿਤਸਰ ਤੇ ਘੋਨੇਵਾਲਾ ਵਿੱਚ ਤੁਸੀਂ ਬੰਨ੍ਹ ਟੁੱਟਣ ਕਾਰਨ ਆਲੇ ਦੁਆਲੇ ਦਾ 15 ਕਿਲੋਮੀਟਰ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਗਿਆ ਹੈ। ਪਾਣੀ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ ਹੈ, ਇਸ ਲਈ ਪ੍ਰਸ਼ਾਸਨ ਚੌਕਸ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲਾ ਦੀ ਦੂਰੀ ਸਿਰਫ 10 ਕਿਲੋਮੀਟਰ ਹੈ। ਆ ਦੇਖੋ ਜੀ ਪਿੰਡ ਚੰਦਪੁਰ ਵੇਲਾ ਦੇ ਹਾਲਾਤ, ਪਾਣੀ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਅੱਜ ਮਿਤੀ 1 ਸਤੰਬਰ 2025 ਆ ਜਿਹੜੀ ਬੁਰਜੀ ਲਗਾਈ ਹੁੰਦੀ ਹੈ ਸੜਕ ਵਾਲਿਆਂ, ਰੋਡ ਵਾਲਿਆਂ ਵੱਲੋਂ, ਉਹ ਵੀ ਪੂਰੀ ਡੁੱਬ ਚੁੱਕੀ ਹੈ। ਥੋੜਾ ਜਿਹਾ ਰਹਿ ਗਿਆ ਹੈ, ਘੱਟੋ ਘੱਟ 3 ਫੁੱਟ ਪਾਣੀ ਜਿਹੜਾ ਸੜਕ ਤੇ ਆ ਚੁੱਕਿਆ। ਜਿਹੜੀ ਸੜਕ ਸ਼ਹਿਰਾਂ ਦੇ ਨਾਲ ਜੋੜਦੀ ਹੈ ਇਸ ਪਿੰਡ ਦੀ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਨਾਲ। ਸੋ ਮੈਂ ਸਾਰੇ ਪਿੰਡ ਵਾਸੀਆਂ ਦੇ ਮੁਲਾਜ਼ਮ ਵੀਰਾਂ ਨੂੰ ਵੀ ਬੇਨਤੀ ਕਰਦਾ, ਭਾਵੇਂ ਉਹ ਸਰਕਾਰੀ ਹੈ ਭਾਵੇਂ ਉਹ ਪ੍ਰਾਈਵੇਟ ਨੇ, ਕਿ ਉਹ ਅੱਜ ਕਿਤੇ ਵੀ ਜਾਣ ਦੀ ਕੋਸ਼ਿਸ਼ ਨਾ ਕਰਨ ਕਿ ਪਾਣੀ ਦੀ ਸਪੀਡ ਜਿਹੜੀ ਬਹੁਤ ਜ਼ਿਆਦਾ ਹੈ। ਆਹ ਦੇਖੋ ਇਹ ਸੜਕ ਤੇ ਪਾਣੀ ਹੈ ਜੀ, ਲਿੰਕ ਜਿਹੜਾ ਟੁੱਟ ਚੁੱਕਿਆ ਪਿੰਡ ਦਾ। ਆਹ ਦੇਖੋ ਜੀ ਪਾਣੀ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਛੁੱਟੀ ਜਿਹੜੀ ਦੇ ਦਿੱਤੀ ਜਾਵੇ ਇਸ ਵੀਡੀਓ ਦੇ ਮਾਧਿਅਮ ਰਾਹੀਂ। ਸੋ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ, ਜੇਕਰ ਉਹ ਮੁਲਾਜ਼ਮਾਂ ਨੂੰ ਛੁੱਟੀ ਦੇ ਦੇਵੇ, ਕਿਉਂਕਿ ਬਹੁਤ ਵੱਡਾ ਰਿਸਕ ਹੈ ਇੱਕ ਡਿਊਟੀ 'ਤੇ ਜਾਣ ਵਾਸਤੇ। ਆ ਪਾਣੀ ਦਾ ਲੈਵਲ ਦੇਖੋ ਜੀ, ਸਪੀਡ ਦੇਖੋ ਪਾਣੀ ਦੀ, ਸਤਲੁਜ ਦਰਿਆ ਦੀ। ਅੱਜ ਦੇ ਹਾਲਾਤ ਨੇ ਸਵੇਰ ਦੇ, ਪਾਣੀ ਜਿਹੜਾ ਵੱਧਦਾ ਜਾ ਰਿਹਾ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ ਘੱਟੋ-ਘੱਟ 30 ਮੌਤਾਂ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ਹਿਰਾਂ ਨੂੰ ਬਚਾਉਣ ਲਈ ਬੰਨ੍ਹ ਤੋੜਨ ਵਾਸਤੇ ਬਾਰੂਦ ਦਾ ਸਹਾਰਾ ਲੈਣਾ ਪਿਆ। ਅੱਜ ਸਵੇਰ ਤੋਂ ਮੀਂਹ ਨੇ ਹਾਲਾਤ ਹੋਰ ਵੀ ਮਾੜੇ ਕਰ ਦਿੱਤੇ ਹਨ। ਮੌਸਮ ਵਿਭਾਗ ਨੇ 2 ਸਤੰਬਰ ਤੱਕ ਹੋਰ ਮੀਂਹ ਦੀ ਪੇਸ਼ਨਗੋਈ ਕੀਤੀ ਹੈ, ਜਿਸ ਨਾਲ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਪਾਕਿਸਤਾਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਪੰਜਾਬ ਲਗਭਗ ਹਫ਼ਤੇ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ ਭਰ ਦੇ ਘੱਟੋ-ਘੱਟ 1700 ਪਿੰਡ ਡੁੱਬ ਚੁੱਕੇ ਹਨ। 26 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 842 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੀ ਸੀਨੀਅਰ ਮੰਤਰੀ ਮਰੀਮ ਔਰੰਗਜ਼ੇਬ ਨੇ ਦੱਸਿਆ ਕਿ ਹੜ੍ਹਾਂ ਕਾਰਨ ਲਗਭਗ 15 ਲੱਖ ਲੋਕ ਬੇਘਰ ਹੋ ਗਏ ਹਨ। ਪਿਛਲੇ 2-3 ਦਿਨਾਂ ਵਿੱਚ ਕਰੀਬ 5 ਲੱਖ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਕਰੀਬ 2000 ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਹਜ਼ਾਰਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ। ਇਸ ਦੌਰਾਨ ਲਗਭਗ 40 ਸਾਲਾਂ ਵਿੱਚ ਪਹਿਲੀ ਵਾਰ ਲਾਹੌਰ ਦੇ 2 ਦਰਜਨ ਤੋਂ ਵੱਧ ਰਿਹਾਇਸ਼ੀ ਇਲਾਕੇ ਵੀ ਰਾਵੀ ਦੇ ਪਾਣੀ ਵਿੱਚ ਡੁੱਬ ਗਏ ਹਨ। The Sikh human rights activist Jaswant Singh Kalra, who was abducted 30 years ago, or the systemic disappearances brutally delivered by the Rapid Action Battalion in Bangladesh, political violence in Pakistan, or the prisons bulging with Palestinian political prisoners, the architecture of violence and fear is common. Watching your mum, dad, children, siblings and friends disappear is a nightmare. And listening to the Chilean community is especially hard as they recount the horrors of Pinochet, where there was clear Australian involvement. ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਅੱਜ ਸੰਸਾਰ ਵਿੱਚ ਧੱਕੇਸ਼ਾਹੀ ਨਾਲ ਵੱਖ-ਵੱਖ ਹਕੂਮਤਾਂ ਵੱਲੋਂ ਲਾਪਤਾ ਕਰ ਦਿੱਤੇ ਗਏ ਪੀੜਤਾਂ ਦੀ ਯਾਦ ਵਿੱਚ ਕੌਮਾਂਤਰੀ ਦਿਹਾੜੇ ਤੇ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਗ੍ਰੀਨਜ਼ ਪਾਰਟੀ ਦੇ ਸੈਨੇਟਰ ਡੇਵਿਡ ਸੁਬਰਿਜ ਨੇ 30 ਸਾਲ ਪਹਿਲਾਂ ਲਾਪਤਾ ਕਰ ਦਿੱਤੇ ਗਏ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਪੰਜਾਬ ਦੇ ਲਾਪਤਾ ਕਰ ਦਿੱਤੇ ਗਏ ਨੌਜਵਾਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸ਼੍ਰੀਲੰਕਾ, ਬੰਗਲਾਦੇਸ਼, ਈਰਾਨ, ਪਾਕਿਸਤਾਨ, ਫਿਲੀਪੀਨਸ ਸਮੇਤ ਜਿੱਥੇ ਵੀ ਨੌਜਵਾਨ ਲਾਪਤਾ ਕੀਤੇ ਗਏ, ਉੱਥੋਂ ਦੀਆਂ ਸਰਕਾਰਾਂ ਦਾ ਰਵੱਈਆ ਆਪਸ ਵਿੱਚ ਵੀ ਮੇਲ ਖਾਂਦਾ ਰਿਹਾ ਤੇ ਹਾਲੇ ਵੀ ਦੋਸ਼ੀ ਕਟਹਿਰਿਆਂ ਵਿੱਚ ਖੜੇ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਸਾਨੂੰ ਆਸਟ੍ਰੇਲੀਆ ਵੱਲੋਂ ਵੱਖ-ਵੱਖ ਮੁਲਕਾਂ ਵਿੱਚ ਇਹਨਾਂ ਲਾਪਤਾ ਕਰ ਦਿੱਤੇ ਗਏ ਲੋਕਾਂ ਲਈ ਇਨਸਾਫ ਦੀ ਮੰਗ ਨੂੰ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਸਿਰ ਜੋੜ ਕੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਗ੍ਰੀਨਜ਼ ਪਾਰਟੀ ਵੱਲੋਂ ਅਸੀਂ ਤੁਹਾਡੇ ਨਾਲ ਹਾਂ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਵੱਲੋਂ ਇਸੇ ਸਬੰਧ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਨੂੰ ਸਮਰਪਿਤ ਇੱਕ ਮਾਰਚ ਕੇਂਦਰੀ ਮੈਲਬਰਨ ਵਿੱਚ ਕੱਢਿਆ ਜਾ ਰਿਹਾ ਹੈ। Acting Deputy. August 30 is the International Day of Enforced Disappearances, and today I'm honoured to host a roundtable with people from around the world who have experienced this horror, many here in the gallery as I speak. And there could not be a more important time to do this protective work. We'll hear from Palestinian, Chilean, Tamil, Bangladeshi, Iranian, Filipino, Kurdish, Myanmar, Indian, Western Saharan and Pakistani communities, and there are common threads that link how oppressive governments work, similarities in their domestic cruelty and in how they try and silence diaspora voices. Whether that is the Sikh human rights activist Jaswant Singh Kalra, who was abducted 30 years ago, or the systemic disappearances brutally delivered by the Rapid Action Battalion in Bangladesh, political violence in Pakistan, or the prisons bulging with Palestinian political prisoners, the architecture of violence and fear is common. These mass disappearances, watching your mum, dad, children, siblings and friends disappear, it's a nightmare. And listening to the Chilean community is especially hard as they recount the horrors of Pinochet, where there was clear Australian involvement. The Chilean community demand the full release of documents showing Australia's role in the overthrow of the Allende government in 1973, and they call for Adriana Rivas to finally face extradition. This is the least we could do for justice. Sri Lanka has one of the highest numbers of enforced disappearances in the world, and that grief echoes through generations. Finding the disappeared also often brings new grief, and we saw this recently in the uncovering of the mass graves in Chennai, where remains have been uncovered, including kids and infants. Deputy President, so often justice remains elusive, with the perpetrators yet to be held accountable. And we must act in solidarity with all those who face repression and discrimination. For those who have lost loved ones to forced disappearances, please know that you're not alone, that we are with you in your struggle for justice. ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਖਡੂਰ ਸਾਹਿਬ ਸੰਸਦੀ ਹਲਕਾ ਪੰਜਾਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਉਪ ਰਾਸ਼ਟਰਪਤੀ ਚੋਣ 2025 ਲਈ ਵੋਟਰ ਵੀ ਹਨ, ਉਹਨਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਸੰਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ 1980 ਤਹਿਤ ਨਜ਼ਰਬੰਦ ਹਨ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਚੋਣ ਨਿਯਮਾਂ 1947 ਦੇ ਨਿਯਮ 26 ਦੇ ਉਪਬੰਧਾਂ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਉਹਨਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਇੱਕ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇ। ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਨਜ਼ਰਬੰਦੀ ਅਧੀਨ ਜੇਲ੍ਹ ਵਿੱਚ ਬੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲਬੰਦ ਲਿਫਾਫਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚਣਾ ਲਾਜ਼ਮੀ ਹੈ। ਇਸ ਅਨੁਸਾਰ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯਕੀਨੀ ਬਣਾਉਣ ਕਿ ਅੰਮ੍ਰਿਤਪਾਲ ਸਿੰਘ ਦੁਆਰਾ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲਬੰਦ ਲਿਫਾਫਾ ਅਸਾਮ ਦੇ ਡਿਬਰੂਗੜ੍ਹ ਤੋਂ ਇੱਕ ਵਿਸ਼ੇਸ਼ ਸੰਦੇਸ਼ਵਾਹਕ ਦੁਆਰਾ ਹਵਾਈ ਸਫ਼ਰ ਰਾਹੀਂ ਲਿਜਾਇਆ ਜਾਵੇ ਤਾਂ ਜੋ ਇਹ ਵੋਟਾਂ ਦੀ ਗਿਣਤੀ ਲਈ ਨਿਰਧਾਰਿਤ ਮਿਤੀ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚ ਜਾਵੇ। ਸਬੰਧਤ ਅਧਿਕਾਰੀਆਂ ਨੂੰ ਇਸ ਸੰਬੰਧੀ ਤੁਰੰਤ ਪ੍ਰਬੰਧ ਕਰਕੇ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਗਵੰਤ ਮਾਨ ਤੋਂ ਸਾਨੂੰ ਕੋਈ ਆਸ ਨਹੀਂ, ਪ੍ਰਧਾਨ ਮੰਤਰੀ ਨੂੰ ਅਸੀਂ ਬੇਨਤੀ ਕਰਾਂਗਾ, ਨਾਓ ਇਜ਼ ਦੀ ਟਾਈਮ ਟੂ ਸਟੈਂਡ ਬਾਈ ਪੰਜਾਬ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਅਧਿਕਾਰੀਆਂ ਤੇ ਦੋਸ਼ ਲਗਾ ਕੇ ਡੈਮੇਜ ਕੰਟਰੋਲ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਵੇਂ ਆਪ ਵਿਧਾਇਕ ਹੁਣ ਦਾਅਵਾ ਕਰ ਰਹੇ ਹਨ ਕਿ ਇਹ ਅਧਿਕਾਰੀਆਂ ਦੀ ਗਲਤੀ ਸੀ ਅਤੇ ਬਰਿੰਦਰ ਕੁਮਾਰ ਗੋਇਲ ਨੇ ਵੀ ਕਿਹਾ ਕਿ ਉਹ ਗਲਤ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣਗੇ। ਪਰ ਪੰਜਾਬ ਦੇ ਲੋਕ ਇੱਕ ਸਧਾਰਨ ਸਵਾਲ ਪੁੱਛ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਹੜ੍ਹ ਕੰਟਰੋਲ ਮੀਟਿੰਗ 5 ਜੂਨ ਨੂੰ ਹੀ ਕਿਉਂ ਬੁਲਾਈ, ਜਦੋਂ ਕਿ ਭਾਰਤੀ ਮੌਸਮ ਵਿਭਾਗ ਨੇ 5 ਮਈ ਦੇ ਸ਼ੁਰੂ ਵਿੱਚ ਹੀ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰ ਦਿੱਤੀ ਸੀ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੀ ਦੋਸ਼ ਤੋਂ ਬਚ ਨਹੀਂ ਸਕਦੀ। ਹੜ੍ਹ ਪ੍ਰਬੰਧਨ ਇਕੱਲੇ ਸੂਬੇ ਦੀ ਜ਼ਿੰਮੇਵਾਰੀ ਨਹੀਂ ਹੈ। ਜਲ ਸ਼ਕਤੀ ਮੰਤਰਾਲੇ ਦੇ ਅਧੀਨ ਕੇਂਦਰੀ ਜਲ ਕਮਿਸ਼ਨ ਦੀ ਹਾਈਡਰੋਲੋਜੀਕਲ ਆંકੜੇ ਇਕੱਤਰ ਕਰਨ, ਹੜ੍ਹਾਂ ਦੀ ਭਵਿੱਖਬਾਣੀ ਜਾਰੀ ਕਰਨ, ਨਦੀਆਂ ਦੇ ਬੇਸਿਨ ਦੀ ਨਿਗਰਾਨੀ ਕਰਨ ਅਤੇ ਭੰਡਾਰ ਅਤੇ ਹੜ੍ਹ ਪ੍ਰਬੰਧਨ ਵਿੱਚ ਸੂਬਿਆਂ ਦਾ ਮਾਰਗਦਰਸ਼ਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਹੈ। ਫਿਰ ਵੀ CWC ਦੇ ਪੂਰਵ ਅਨੁਮਾਨ ਸਟੇਸ਼ਨਾਂ ਅਤੇ ਤਕਨੀਕੀ ਮੁਹਾਰਤ ਦੇ ਵਿਸ਼ਾਲ ਨੈਟਵਰਕ ਦੇ ਬਾਵਜੂਦ ਤਬਾਹੀ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਵਿਚਕਾਰ ਕੋਈ ਤਾਲਮੇਲ ਨਹੀਂ ਸੀ। ਬਾਜਵਾ ਨੇ ਅੱਗੇ ਕਿਹਾ ਕਿ CWC ਨਿਯਮਿਤ ਤੌਰ ਤੇ ਬਾਰਿਸ਼, ਨਦੀਆਂ ਦੇ ਵਹਾਅ, ਭੰਡਾਰਾਂ ਦੇ ਭੰਡਾਰਨ ਅਤੇ ਡੈਮਾਂ ਲਈ ਪ੍ਰਵਾਹ ਦੇ ਅਨੁਮਾਨਾਂ ਬਾਰੇ ਆંકੜੇ ਪ੍ਰਕਾਸ਼ਿਤ ਕਰਦੀ ਹੈ,
ਜੋ ਸਾਰੇ ਕੁਸ਼ਲ ਯੋਜਨਾਬੰਦੀ ਅਤੇ ਸਮੇਂ ਸਿਰ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਹਨ। ਹਾਲਾਂਕਿ ਪੰਜਾਬ ਨੇ ਇਸ ਦੇ ਉਲਟ ਦੇਖਿਆ। ਫਲੱਡ ਗੇਟਾਂ ਦੀ ਮੁਰੰਮਤ ਜਾਂ ਸਮੇਂ ਸਿਰ ਨਹੀਂ ਖੋਲ੍ਹਿਆ ਗਿਆ। ਨਹਿਰਾਂ ਅਤੇ ਨਾਲਿਆਂ ਦੀ ਸਫਾਈ ਨੂੰ ਸਾਲ ਦਰ ਸਾਲ ਨਜ਼ਰਅੰਦਾਜ਼ ਕੀਤਾ ਗਿਆ ਅਤੇ ਸਿੰਚਾਈ, ਆਫਤ ਪ੍ਰਬੰਧਨ ਅਤੇ ਮਾਲ ਵਿਭਾਗਾਂ ਵਿਚਕਾਰ ਤਾਲਮੇਲ ਦੀ ਅਣਹੋਂਦ ਸੀ। ਕੇਂਦਰ ਵੀ ਰੀਅਲ ਟਾਈਮ ਤਾਲਮੇਲ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਿਹਾ ਅਤੇ ਪੰਜਾਬ ਨੂੰ ਕਮਜ਼ੋਰ ਛੱਡ ਦਿੱਤਾ। ਬਾਜਵਾ ਨੇ ਕਿਹਾ ਕਿ ਮੋਦੀ ਅਤੇ ਮਾਨ ਦੋਵੇਂ ਸਰਕਾਰਾਂ ਪੰਜਾਬ ਨਾਲ ਧੋਖਾ ਕਰਨ ਦੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਰੋਕਥਾਮ ਦੇ ਉਪਾਅ ਕਰਨ ਅਤੇ ਲੋਕਾਂ ਦੀ ਰੱਖਿਆ ਕਰਨ ਦੀ ਬਜਾਏ ਉਹ ਹੁਣ ਇੱਕ ਦੂਜੇ ਤੇ ਦੋਸ਼ ਮੜਨ ਦੀ ਖੇਡ ਖੇਡਣ ਅਤੇ ਸੰਕੇਤਕ ਘੋਸ਼ਣਾਵਾਂ ਦੇਣ ਵਿੱਚ ਮਸ਼ਰੂਫ ਹਨ। ਪੰਜਾਬ ਦੇ ਅੰਨਦਾਤਿਆਂ ਨੇ ਆਪਣੀ ਫਸਲਾਂ, ਘਰ ਅਤੇ ਰੋਜ਼ੀ ਰੋਟੀ ਗਵਾ ਦਿੱਤੀ ਹੈ। ਉਹ ਜਵਾਬਦੇਹੀ ਦੇ ਹੱਕਦਾਰ ਹਨ, ਨਾ ਕਿ ਬਹਾਨਿਆਂ ਦੇ। ਹੁਣ ਸਮਾਂ ਆ ਗਿਆ ਕਿ ਦੋਵੇਂ ਸਰਕਾਰਾਂ ਆਪਣੀ ਅਸਫਲਤਾ ਨੂੰ ਸਵੀਕਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਗੰਭੀਰ ਕਦਮ ਚੁੱਕਣ ਕਿ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ। ਮੈਂ ਅੱਜ ਵਿਸ਼ੇਸ਼ ਇੱਕ ਚਿੱਠੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੂੰ ਲਿਖੀ ਕਿ ਇਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਲੋਕ ਤੇ ਵਿਸ਼ੇਸ਼ ਤੌਰ ਬਾਰਡਰ ਦੇ ਲੋਕ ਹਮੇਸ਼ਾ ਹਰ ਔਖੀ ਘੜੀ ਦੇ ਵਿੱਚ ਦੇਸ਼ ਦੇ ਨਾਲ ਉਹਦੀ ਪਿੱਠ ਪਿੱਛੇ ਖੜਦੇ। ਇਹੀ ਫੂਡ ਬੋਲ ਹੈ ਸਾਰੇ ਹਿੰਦੁਸਤਾਨ। ਅੱਜ ਤੁਸੀਂ ਮੁੱਖ ਮੰਤਰੀ ਨੇ ਜੇ ਤੁਹਾਨੂੰ ਅਪੀਲ ਨਹੀਂ ਵੀ ਕੀਤੀ, ਤੁਹਾਡਾ ਫਰਜ਼ ਬਣਦਾ ਹੈ ਪ੍ਰਧਾਨ ਮੰਤਰੀ ਜੀ ਤੁਸੀਂ ਆਪ ਏਰੀਅਲ ਸਰਵੇ ਕਰਦੇ ਪੰਜਾਬ ਦਾ। ਪੰਜਾਬ ਦੇ ਵਿੱਚ 1100 ਤੋਂ ਵੱਧ ਪਿੰਡ ਡੁੱਬ ਚੁੱਕੇ ਹਨ। 23 ਤੋਂ ਵੱਧ ਲਾਸ਼ਾਂ ਸਮਝੋ ਮੌਤਾਂ ਹੋ ਚੁੱਕੀਆਂ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਡੰਗਰ ਮਰ ਚੁੱਕੇ ਹਨ। ਕੋਈ ਰਾਹਤ ਕਿਸਾਨਾਂ ਨੂੰ ਨਹੀਂ ਆ ਰਹੀ। ਜਿਨ੍ਹਾਂ ਦੀ ਜ਼ੁਬਾਨ ਹੈ ਨਹੀਂ, ਬੇਜ਼ੁਬਾਨੀ ਸਾਡੇ ਡੰਗਰ ਜਿਹੜੇ ਨੇ, ਉਹਨਾਂ ਨੂੰ ਤੂੜੀ ਦੀ ਲੋੜ ਹੈ, ਉਹਨਾਂ ਨੂੰ ਚਾਰੇ ਦੀ ਲੋੜ ਹੈ, ਉਹਨਾਂ ਨੂੰ ਪੱਠਿਆਂ ਦੀ ਲੋੜ ਹੈ। ਕੌਣ ਇੱਥੇ ਆ ਕੇ ਪ੍ਰੋਵਾਈਡ ਕਰੇਗਾ? ਮੇਰੀ ਬੇਨਤੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਮੀਡੀਏਟਲੀ ਆਪਣੇ ਨੈਸ਼ਨਲ ਕੈਲਮਿਟੀ ਫੰਡ ਦੇ ਵਿੱਚੋਂ ਪੈਸੇ ਪੰਜਾਬ ਨੂੰ ਘੱਟ ਤੋਂ ਘੱਟ 5 ਤੋਂ 7,000 ਕਰੋੜ ਰੁਪਈਆ ਇਮੀਡੀਏਟਲੀ ਦਿਓ। ਨੁਕਸਾਨ ਸਾਡਾ ਮਿਨੀਮਮ 35 ਤੋਂ 40,000 ਕਰੋੜ ਤੋਂ ਵੱਧ ਦਾ ਨੁਕਸਾਨ। ਕਿਸਾਨਾਂ ਦੀ ਜਿਹੜੀ ਫਸਲ ਦਾ ਉਹ ਕਿਉਂਕਿ ਜਦੋਂ ਪਾਣੀ ਥੱਲੇ ਜਾਏਗਾ ਉਦੋਂ ਹੀ ਇਹਦੀਆਂ ਗਰਦਾਵਰੀਆਂ ਹੋ ਸਕਦੀਆਂ ਨੇ। 50,000 ਰੁਪਈਆ ਅਸੀਂ ਪਾਰਟੀ ਵੱਲੋਂ ਮੰਗ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ 50,000 ਰੁਪਈਆ ਕਿੱਲੇ ਦਾ ਹੀ ਦਿੱਲੀ ਦਿੱਤਾ ਸੀ, ਦਿਆ ਕਰਾਂਗੇ। ਪਿਛਲੇ ਸਾਲ ਕੱਲਾ 6500 ਰੁਪਈਆ ਦਿੱਤਾ ਗਿਆ, ਉਹ ਵੀ 5 ਕਿੱਲਿਆਂ ਤੱਕ ਅਸੀਂ ਮੰਗ ਕਰਾਂਗੇ। ਅਨਪ੍ਰੈਸੀਡੈਂਟਡ ਨੁਕਸਾਨ ਹੋਇਆ। ਝੋਨਾ ਕਿਸੇ ਵੀ ਪੈਲੀ ਵਿੱਚ ਅੱਜ ਦੀ ਕੀਮਤ ਮੁਤਾਬਕ 75 ਤੋਂ 80,000 ਤੋਂ ਘੱਟ। ਸਾਨੂੰ ਮਿਨੀਮਮ 51,000 ਰੁਪਈਆ ਮੁਆਵਜ਼ਾ ਦਿੱਤਾ ਜਾਏ। ਅੱਧੇ ਜਿੱਥੇ ਪਾਰਸ਼ਲ ਨੁਕਸਾਨ ਹੈ ਉਹ 31,000 ਰੁਪਈਆ ਤੇ ਡੰਗਰਾਂ ਦਾ ਉਹਨਾਂ ਦੀ ਕੀਮਤ ਲਾ ਕੇ ਮੱਝਾਂ, ਗਾਵਾਂ ਦੀ ਜਾਂ ਜੇ ਜੋ ਵੀ ਜਾਨਵਰਾਂ ਦੀ ਨੁਕਸਾਨ ਹੋਇਆ ਉਹਦੇ ਪੈਸੇ ਦਿੱਤੇ ਜਾਣ। ਸੋ ਮੈਂ ਅੱਜ ਡਿਮਾਂਡ ਕਰਾਂਗਾ ਪ੍ਰਧਾਨ ਮੰਤਰੀ ਜੀ ਕੋ। ਅੱਜ ਪੰਜਾਬ ਉਮੀਦ ਕਰਦਾ ਪ੍ਰਧਾਨ ਮੰਤਰੀ ਸਾਡੇ ਨੇ। ਪੰਜਾਬ ਦੇ ਲੋਕ ਹਮੇਸ਼ਾ ਹਿੰਦੁਸਤਾਨ ਨਾਲ ਆਪਣੇ ਦੇਸ਼ ਨਾਲ ਖਲੋਤੇ ਨੇ। ਸਾਡੀ ਉਮੀਦ ਹੈ ਜਲਦੀ ਤੋਂ ਜਲਦੀ ਆਓ। ਇਹ ਜਿਹੜਾ ਸਾਨੂੰ ਇਸ ਏਰੀਆ ਨੂੰ ਮਾਰ ਰਹੇ, 3 ਦਰਿਆ ਮਾਰ ਰਹੇ ਨੇ ਪੰਜਾਬ। ਇੱਕ ਰਾਵੀ, ਇੱਕ ਬਿਆਸ ਤੇ ਇੱਕ ਸਤਲੁਜ। ਜਿਸ ਤਰ੍ਹਾਂ ਬਿਆਸ ਦਰਿਆ ਦਾ ਨਾਂ ਹੈ ਬੇਆਸ, ਜਿਹਦੇ ਤੋਂ ਆਸ ਕਿਸੇ ਨੂੰ ਕੋਈ। ਇਸ ਤਰ੍ਹਾਂ ਹੀ ਭਗਵੰਤ ਮਾਨ ਤੋਂ ਸਾਨੂੰ ਕੋਈ ਆਸ ਨਹੀਂ। ਪ੍ਰਧਾਨ ਮੰਤਰੀ ਨੂੰ ਅਸੀਂ ਬੇਨਤੀ ਕਰਾਂਗਾ, ਨਾਓ ਇਜ਼ ਦੀ ਟਾਈਮ ਟੂ ਸਟੈਂਡ ਬਾਈ ਪੰਜਾਬ।